Ottawa says it takes seriously India's allegations of illegal funding of Khalistan movement. We are eyes wide open when it comes to threats to national security, when it comes to foreign interference, and we will continue to take a very sober and pragmatic approach to protecting Canadian interests and democratic institutions. ਉਹਨਾਂ ਨੇ ਇਹ ਕਿਹਾ ਸੀ ਕਿ ਨਵੰਬਰ 2021 ਦੇ ਵਿੱਚ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੀ ਟੀਮ ਕੈਨੇਡਾ ਆਈ ਸੀ ਟੂ ਡਿਸਕਸ ਵਿਦ ਕੈਨੇਡੀਅਨ ਅਥਾਰਟੀਜ਼ ਦਾ ਫੰਡਿੰਗ ਰਾਊਟਸ ਫਾਰ ਪ੍ਰੋ ਖਾਲਿਸਤਾਨ ਗਰੁੱਪ। ਉਹਨਾਂ ਨੇ ਕਿਹਾ ਕਿ ਵੀ ਦੇयर इज नो एविडेंस that Sikh Canadians are committing illegal activities in support of Khalistan. उन्होंने कहा significant portion of Sikhs in Canada support making Punjab an independent state. It's not a fringe idea. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ NDP ਪਾਰਟੀ ਵੱਲੋਂ ਕੈਨੇਡਾ ਸਰਕਾਰ ਨੂੰ G20 ਕਾਨਫਰੰਸ ਦੀ ਭਾਰਤ ਵਿੱਚ ਬਾਈਕਾਟ ਕਰਨ ਦੀ ਮੰਗ ਤੋਂ ਬਾਅਦ ਭਾਰਤੀ ਮੀਡੀਆ ਵਿੱਚ ਸਨਨਾਟਾ ਛਾਇਆ ਹੋਇਆ ਹੈ। ਸੋ ਕੈਨੇਡਾ ਸਰਕਾਰ ਦੇ ਨੁਮਾਇੰਦਿਆਂ ਅਤੇ ਅੱਡ-ਅੱਡ ਧਿਰਾਂ ਵੱਲੋਂ ਵੀ ਬੁੱਲ ਘੁੱਟ ਕੇ ਗੱਲ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਮੈਂ ਲਾਈਵ ਚੈਟ ਤੇ ਦੇਖ ਰਿਹਾ ਸੀ, ਸਾਨੂੰ ਇਸ ਗੱਲ ਦੀ ਖੁਸ਼ੀ ਔਰ ਤਸੱਲੀ ਹੈ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਬੈਠੇ ਸਾਡੇ ਵੀਰ ਭੈਣਾਂ ਨੇ ਵੀ TV 84 ਤੱਕ ਪਹੁੰਚ ਕਰਨ ਦਾ ਰਾਹ ਲੱਭ ਲਿਆ ਔਰ ਅੱਗੋਂ ਬਹੁਤਿਆਂ ਤੱਕ ਪਹੁੰਚਾਉਂਦੇ ਨੇ, ਸ਼ੇਅਰ ਕਰਦੇ ਨੇ। ਵੀਰ ਜਗਸੀਰ ਸਿੰਘ ਸਿੱਧੂ ਹੋਰਾਂ ਨੇ ਵੀ ਇਸ ਤਰ੍ਹਾਂ ਹੀ ਲਿਖਿਆ ਔਰ ਵੀਰ ਦਰਸ਼ੀ ਬਰਾੜ ਜਿਨ੍ਹਾਂ ਦਾ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਉਹ ਸਾਰੇ ਹੀ ਅੱਗੋਂ ਸ਼ੇਅਰ ਕਰਦੇ ਨੇ ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜੀ ਦੀ ਆਈਡੀ ਤੋਂ ਉਹਨਾਂ ਨੇ ਜਦੋਂ ਅਸੀਂ ਭੋਪਾਲ ਗੈਸ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਵੀ ਓ ਮਾਈ ਗੋਡ, ਸਾਨੂੰ ਨਹੀਂ ਸੀ ਪਤਾ ਵੀ ਮਰਨ ਵਾਲੇ ਜ਼ਿਆਦਾ ਮੁਸਲਮਾਨ ਸੀ, ਕਿਉਂਕਿ ਮੈਨੂੰ ਵੀ ਇਹ ਗੱਲ ਯਾਦ ਹੈ ਕਿ ਉਦੋਂ ਇੱਕਦਮ ਬਾਅਦ, ਕਿਉਂਕਿ ਨਵੰਬਰ ਦੇ ਪਹਿਲੇ ਹਫ਼ਤੇ ਸਿੱਖਾਂ ਦੀ ਨਸਲਕੁਸ਼ੀ ਹੋਈ ਔਰ ਦਸੰਬਰ ਦੇ ਵਿੱਚ ਜਦੋਂ ਇਹ ਵਾਕਿਆ ਹੋਇਆ ਤੇ ਕੁਛ ਸਿੱਖ ਹਲਕਿਆਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਦੇਖੋ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਰੱਬ ਨੇ ਸਜ਼ਾ ਦਿੱਤੀ ਹੈ, ਕਿਉਂਕਿ ਮਹੀਨੇ ਦੇ ਵਿੱਚ ਹੀ ਇਹ ਭੋਪਾਲ ਗੈਸ ਕਾਂਡ ਹੋ ਗਏ। ਔਰ ਉਦੋਂ ਵੀ ਮੈਨੂੰ ਇਸ ਗੱਲ ਦਾ ਪਤਾ ਸੀ ਔਰ ਇਹ ਅਸੀਂ ਉਦੋਂ ਵੀ ਕਹਿੰਦੇ ਰਹੇ ਕਿ ਭਾਈ ਕੋਈ ਵੀ ਹੁੰਦਾ, ਜੇ ਈਵਨ ਹਿੰਦੂ ਵੀ ਹੁੰਦੇ ਜ਼ਿਆਦਾ ਮਰਨ ਵਾਲੇ, ਫਿਰ ਵੀ ਅਸੀਂ ਉਹਦਾ ਅਫਸੋਸ ਹੀ ਕਰਦੇ। ਲੇਕਿਨ ਇਹ ਉਹਨਾਂ ਨੇ ਵੀਰ ਜੀ ਹੋਰਾਂ ਨੇ ਬਿਲਕੁਲ ਠੀਕ ਕਿਹਾ ਕਿ ਉਦੋਂ ਇਹ ਇੱਕ ਪ੍ਰਭਾਵ ਸੀ, ਕਿਉਂਕਿ ਜਦੋਂ ਤੁਸੀਂ ਹੈਲਪਲੈਸ ਹੁੰਦੇ ਹੋ ਫਿਰ ਤੁਸੀਂ ਦੇਖਦੇ ਹੋ ਕਿ ਬਈ ਰੱਬ ਹੀ ਸਜ਼ਾ ਦੇ, ਤੇ ਬਹੁਤਿਆਂ ਨੂੰ ਲੱਗਾ ਕਿ ਬਈ ਇਹਨਾਂ ਨੇ ਸਾਡੇ ਬੇਗੁਨਾਹ ਮਾਰੇ ਨੇ ਤੇ ਰੱਬ ਨੇ ਜਿਹੜੇ ਨੇ ਉਹ ਦੂਸਰੇ ਪਾਸੇ ਸਜ਼ਾ ਦਿੱਤੀ ਹੈ। ਪਰ ਅਸੀਂ ਈਵਨ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਤੁਸੀਂ ਵੀ ਮੈਂ ਤਾਂ ਇਹ ਸਮਝਦਾ ਕਿ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ 40 MPਆਂ ਦੇ ਜਿਨ੍ਹਾਂ ਨੇ ਆਵਾਜ਼ ਚੁੱਕੀ ਔਰ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਵੀ ਜਿਹੜਾ ਭੋਪਾਲ ਗੈਸ ਕਾਂਡ ਦੇ ਪੀੜਤਾਂ ਦੇ ਨਾਂ ਕਰਦੇ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਰਾਂਗੇ ਕਿ ਹਰ ਸਾਲ ਅਸੀਂ ਇਸ ਦੇ ਉੱਤੇ ਹੋਰ ਵੀ ਵੇਰਵੇ ਨਾਲ ਜਿਹੜਾ ਗੱਲ ਕਰਦੇ ਰਹੀਏ। ਗੱਲ ਅਸੀਂ ਜਦੋਂ ਕੱਲ੍ਹ ਦਾ ਟੌਪਿਕ NDP ਪਾਰਟੀ ਜਗਮੀਤ ਸਿੰਘ ਕਿਵੇਂ ਜਰਮਨੀ ਦੇ ਇੱਕ ਹਫ਼ਤੇ ਦੇ ਦੌਰੇ ਤੋਂ ਆਏ, ਟੋਰਾਂਟੋ ਸਨ 'ਚ ਬੀਬੀ ਪਟੇਲ ਨੇ ਲਿਖਿਆ ਕਿ ਜੀ ਉਹ ਤਾਂ ਉੱਥੇ ਇਹ ਸਿੱਖਣ ਗਏ ਨੇ ਵੀ ਪ੍ਰਾਈਮ ਮਿਨਿਸਟਰ ਕਿਵੇਂ ਬਣਨਾ, ਕਿਉਂਕਿ NDP ਦੀ ਸਿਸਟਰ ਪਾਰਟੀ ਵਾਂਗ ਜਿਹੜੀ ਉਹਨਾਂ ਦੀ ਸੋਸ਼ਲਿਸਟ ਪਾਰਟੀ ਹੈ ਉਹਨੇ ਮੈਜੋਰਿਟੀ ਲਈ ਹੈ ਪਿਛਲੀਆਂ ਚੋਣਾਂ 'ਚ ਔਰ ਜਗਮੀਤ ਸਿੰਘ ਨੇ ਉੱਥੇ ਉਹਨਾਂ ਦੇ ਚਾਂਸਲਰ ਔਰ ਵੱਡੇ ਉਹਨਾਂ ਲੈਵਲ ਦੇ ਉੱਤੇ ਹੀ ਰਬਡ ਹਿਜ਼ ਸ਼ੋਲਡਰਸ, ਜਿਵੇਂ ਉਹਨਾਂ ਨੇ ਇਸ ਨੂੰ ਇਸਤੇਮਾਲ ਕੀਤਾ। ਪਰ ਆਉਂਦਿਆਂ ਹੀ ਭਾਵੇਂ ਉਹਦੇ ਜਗਮੀਤ ਸਿੰਘ ਆਪ ਤਾਂ ਨਹੀਂ ਸੀ ਬੈਠੇ, ਪਰ ਉਹਦੀ ਪਾਰਟੀ ਦਾ ਹੀ ਫੈਸਲਾ ਸੀ ਕਿ ਵੀ ਕਿਵੇਂ ਉਹਨਾਂ ਦੇ ਜਿਹੜਾ ਉਹਨਾਂ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਕੈਨੇਡੀਅਨ ਮੁਸਲਿਮਸ ਕੌਂਸਲ ਦੇ ਨਾਲ NDP ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਫੋਰਨ ਅਫੇਅਰਸ ਨੂੰ ਡੀਲ ਕਰਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆਟਵਾ 'ਚ। ਔਰ ਉਹਦੇ 'ਚ ਉਹਨਾਂ ਨੇ ਇਹ ਮੰਗ ਕੀਤੀ ਕਿ ਭਾਈ ਇਹ G20 ਮੁਲਕਾਂ ਦੀ ਜਿਹੜੀ ਨੈਕਸਟ ਈਅਰ ਦੇ ਵਿੱਚ ਹੋ ਰਹੀ ਹੈ ਸਮਿਟ ਭਾਰਤ ਦੇ ਵਿੱਚ ਸਪਟੈਂਬਰ 2023 ਕੈਨੇਡਾ 'ਚ, ਕੈਨੇਡਾ ਗੌਰਮੈਂਟ ਉਸ ਦਾ ਬਾਈਕਾਟ ਕਰੇ। ਖਾਸ ਤੌਰ 'ਤੇ ਜਿਹੜੇ ਕਸ਼ਮੀਰ ਦੇ ਵਿੱਚ ਵੀ ਉਹ ਇਵੈਂਟ ਰੱਖਣਾ ਚਾਹੁੰਦੇ ਨੇ, 200 ਦੇ ਕਰੀਬ ਇਵੈਂਟਸ ਉਹਦੇ ਨਾਲ ਜੋੜ ਕੇ ਉਹ ਰੱਖ ਰਹੇ ਨੇ। ਤੇ ਨਾਲ ਹੀ ਉਹਨਾਂ ਨੇ ਪੂਰਾ ਕੱਚਾ ਚਿੱਠਾ ਕਿ ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ
ਕਿਵੇਂ ਹਿਊਮਨ ਰਾਈਟਸ ਵਾਇਓਲੇਟ ਹੋ ਰਹੇ ਨੇ, ਕਿਵੇਂ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਟਰਾਈਬਲਸ, LGBTQ ਇਹਨਾਂ ਸਾਰਿਆਂ ਦੀ ਜਿਹੜੀ ਹੈ ਇਹ ਪਰਸੀਕਿਊਸ਼ਨ ਹੋ ਰਹੀ ਹੈ, ਔਰ ਪੂਰਾ ਉਸ ਵੇਰਵੇ ਦੇ ਵਿੱਚ। ਔਰ ਉਹਦੇ 'ਚ ਈਵਨ ਕਿਉਂਕਿ ਕੱਲ੍ਹ ਵਾਲੀ ਪ੍ਰੈਸ ਲਈ ਸਮ ਹੋ ਮਾਈਨਸ ਸੀ, ਪਰ ਅੱਜ ਜਦੋਂ ਮੈਂ ਗਲੋਬ ਐਂਡ ਮੇਲ ਦੀ ਇੱਕ ਹੋਰ ਸਟੋਰੀ ਜਿਹੜੀ ਫੋਲੋਅਪ ਸਟੋਰੀ ਹੈ ਇਹਨਾਂ ਦੀ, ਕਿਉਂਕਿ ਮੈਂ ਦੇਖ ਰਿਹਾ ਸੀ ਵੀ ਇੰਡੀਅਨ ਹਾਈ ਕਮਿਸ਼ਨਰ ਕਿਵੇਂ ਰਿਐਕਟ ਕਰੇਗਾ ਜਾਂ ਦੂਜਾ, ਉਹਦੇ 'ਚ ਈਵਨ ਇਹ ਵੀ ਸਾਹਮਣੇ ਆਇਆ ਕਿ ਵੀ ਜਿਹੜੀ NDP ਫੋਰਨ ਅਫੇਅਰਸ ਕ੍ਰਿਟਿਕ ਹੀਦਰ ਮੈਕਫਰਸਨ ਨੇ ਇਹ ਪ੍ਰੈਸ ਕਾਨਫਰੰਸ ਕੀਤੀ, ਔਰ ਉਹਦੇ 'ਚ ਉਹਨਾਂ ਨੇ ਈਵਨ ਇਹ ਵੀ ਮੰਗ ਕੀਤੀ, ਸ਼ੀ ਕਾਲਡ ਔਨ ਮਿਸਟਰ ਟਰੂਡੋ ਟੂ ਬਾਰ 13 ਇੰਡੀਅਨ ਆਫੀਸ਼ੀਅਲਸ from entering Canada and to boycott group of 20G20 event in Kashmir region। ਬਾਕੀ ਦਾ ਤਾਂ ਚਲੋ ਅਸੀਂ ਗੱਲ ਕੀਤੀ ਹੋਈ ਹੈ ਕਿ 13 ਉਹਨਾਂ ਨੇ ਲਿਸਟ ਵੀ ਦਿੱਤੀ ਹੈ, ਜਾਂ 13 ਉਹਨਾਂ ਨੇ ਜਿਹੜੇ ਇੰਡੀਅਨ ਆਫੀਸ਼ੀਅਲ BJP ਨਾਲ ਸੰਬੰਧਿਤ ਨੇ ਜਿਨ੍ਹਾਂ ਨੇ ਇਹ ਮੁਸਲਮਾਨਾਂ ਦੀ ਔਰ ਦੂਸਰੀ ਮਾਈਨੋਰਿਟੀਜ਼ ਦੀ। ਮਿਸਟਰ M.K. Ferguson said the 13 individuals have all called for racist and genocidal violence against Muslims and other minorities in India। ਕਿ ਇਹਨਾਂ 13 ਨੇ ਕਾਲ ਦਿੱਤੀ ਹੈ ਕਿ ਵੀ ਇਹਨਾਂ ਦੀ ਦਾ ਜੈਨੋਸਾਈਡ ਕਰੋ ਮੁਸਲਮਾਨਾਂ ਔਰ ਸਿੱਖਾਂ ਦਾ, ਇਹਨਾਂ ਤੇ ਪਾਬੰਦੀ ਲਾਈ ਜਾਏ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਮੈਂ ਕੀਨ ਸੀ ਕਿ ਵੀ 24 ਘੰਟੇ ਦੇ ਵਿੱਚ ਕੀ ਰਿਐਕਸ਼ਨ ਆਉਂਦਾ ਹੈ, ਪਰ ਜਾਂ ਤਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਸੱਪ ਸੁੰਘ ਗਿਆ, ਸੱਪ ਤਾਂ ਸੁੰਘਿਆ ਹੀ ਹੈ, ਔਰ ਹਾਈ ਕਮਿਸ਼ਨਰ ਨੇ ਵੀ ਅਜੇ ਕੋਈ ਰਿਐਕਸ਼ਨ ਨਹੀਂ ਦਿੱਤਾ। ਪਰ ਕਿਉਂਕਿ ਇਹਨਾਂ ਦੇ ਬੰਦੇ ਹੀ ਉਹ ਗਲੋਬ ਐਂਡ ਮੇਲ ਹੋਏ, ਟੋਰਾਂਟੋ ਸਟਾਰ ਹੋਏ, ਵੈਨਕੂਵਰ ਸਨ ਹੋਏ, ਜਿੱਦਾਂ ਦੀਆਂ ਮਰਜ਼ੀਆਂ ਸਟੋਰੀਜ਼ ਪਲਾਂਟ ਕਰਾ ਦਿੰਦੇ ਨੇ। ਔਰ ਸਟੀਵਨ ਚੇਜ਼ ਨਾਂ ਦੇ ਕੋਰਸਪੋਂਡੈਂਟ ਨੇ ਸਟੋਰੀ ਜਿਹੜੀ ਹੈ ਲਾਈ ਹੈ ਗਲੋਬ ਐਂਡ ਮੇਲ 'ਚ। ਆਟਵਾ ਸੇਜ਼ ਇਟ ਟੇਕਸ ਸੀਰੀਅਸਲੀ ਇੰਡੀਆਜ਼ ਐਲੀਗੇਸ਼ਨਸ ਆਫ ਇਲੀਗਲ ਫੰਡਿੰਗ ਆਫ ਖਾਲਿਸਤਾਨ ਮੂਵਮੈਂਟ। ਹੁਣ ਜਿਹੜਾ ਹੈ ਉਹਨਾਂ ਨੇ ਕੋਟ ਕੀਤਾ ਪਬਲਿਕ ਸੇਫਟੀ ਮਿਨਿਸਟਰ ਨੂੰ, ਮਾਰਕੋ ਮੈਂਡੀਸੀਨੋ। ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਟੇਕ ਸੀਰੀਅਸਲੀ ਐਨੀ। ਹੁਣ ਇਹ ਜਿਹੜਾ ਇਲੀਗਲ ਫੰਡਿੰਗ ਦੀ ਗੱਲ ਹੈ, ਇਹ ਇੰਡੀਅਨ ਹਾਈ ਕਮਿਸ਼ਨਰ ਜਿਹਨੇ ਨਵੇਂ ਹੀ ਅਜੇ ਕ੍ਰੈਡੈਂਸ਼ੀਅਲ ਦਿੱਤੇ ਨੇ ਹਫ਼ਤਾ ਪਹਿਲਾਂ, ਉਹਨੇ 3 ਦਿਨ ਪਹਿਲਾਂ ਕਹੀ ਸੀ। ਪਰ ਹੁਣ ਇਹਨੂੰ ਕਿਉਂਕਿ ਇਹਨਾਂ ਨੇ ਇਮੀਡੀਏਟਲੀ NDP ਨੇ ਜਿਹੜੀ ਮੰਗ ਕੀਤੀ ਹੈ ਕਿ ਵੀ ਬਾਈਕਾਟ ਕਰੋ G20 ਦਾ, ਇਹਨਾਂ 13 ਬੰਦਿਆਂ ਦੇ ਉੱਤੇ ਪਾਬੰਦੀ ਲਾਓ ਕੈਨੇਡਾ ਐਂਟਰੀ ਦੇ ਉੱਤੇ, ਔਰ ਇਹ ਜਿਹੜੀ ਮੁਸਲਮਾਨਾਂ, ਸਿੱਖਾਂ, ਕ੍ਰਿਸਚਨਸ ਦੀ ਜੈਨੋਸਾਈਡ ਦੀ ਕਾਲ ਦਿੰਦੇ ਨੇ, ਇਹਨਾਂ ਨੂੰ ਅਕਾਊਂਟੇਬਲ ਬਣਾਓ। ਔਰ ਉਹ ਪੂਰੀ ਅਸੀਂ ਕੱਲ੍ਹ ਡਿਸਕਸ ਕੀਤਾ ਸੀ, ਮੈਂ ਉਹਦੇ ਵੇਰਵੇ 'ਚ ਨਹੀਂ ਜਾਵਾਂਗਾ। ਪਰ ਇਹਨੂੰ ਸਟੋਰੀ ਨੂੰ ਬਜਾਏ ਕਿ ਇਹ NDP ਦੇ ਉੱਤੇ ਕਿ ਭਾਈ ਇਹਨਾਂ ਨੂੰ ਸੱਪ ਸੁੰਘਿਆ ਹੋਇਆ, ਇਹ ਤਾਂ ਉਹਨੇ ਕਿਹਾ ਇੱਕ ਲਾਈਨ ਕਿ ਜੀ ਹਾਈ ਕਮਿਸ਼ਨਰ ਹੈਜ਼ ਨਾਟ ਰਿਟਰਨਡ ਦਾ ਕਾਲ ਐਂਡ ਹੈਵ ਨਾਟ ਰਿਸਪੋਂਡਡ। ਪਰ ਸਟੋਰੀ ਇਹੀ ਬਣਾਈ ਕਿ ਜੀ ਉਹਨਾਂ ਨੂੰ ਜਿਹੜੀ ਇਲੀਗਲ ਫੰਡਿੰਗ ਹੋ ਰਹੀ ਹੈ ਖਾਲਿਸਤਾਨ ਨੂੰ, ਉਸ ਨੂੰ ਰੋਕਿਆ ਜਾਏ। ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਰੇ ਦੇ ਚੱਲਦਿਆਂ ਉਹਨਾਂ ਦੇ ਜਿਹੜਾ ਹਾਈ ਕਮਿਸ਼ਨਰ ਦੇ ਕਮੈਂਟ ਤੋਂ ਬਾਅਦ ਉਹਨਾਂ ਦੇ ਸਰਕਾਰੀ ਅਦਾਰੇ ਨੇ ਕਿਹਾ, ਵੀ ਆਰ ਆਈਜ਼ ਵਾਈਡ ਓਪਨ ਵੈਨ ਇਟ ਕਮਸ ਟੂ ਥ੍ਰੈਟਸ ਟੂ ਨੈਸ਼ਨਲ ਸਿਕਿਉਰਿਟੀ, ਵੈਨ ਇਟ ਕਮਸ ਟੂ ਫੋਰਨ ਇੰਟਰਫੇਰੈਂਸ, ਐਂਡ ਵੀ ਵਿਲ ਕੰਟੀਨਿਊ ਟੂ ਟੇਕ ਏ ਵੈਰੀ ਸੋਬਰ ਐਂਡ ਪ੍ਰੈਗਮੈਟਿਕ ਅਪਰੋਚ to protecting Canadian interests and democratic institutions। ਕਿ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਅਸੀਂ ਅੱਖਾਂ ਖੁੱਲੀਆਂ ਰੱਖੀਆਂ ਹੋਈਆਂ ਨੇ, ਅਸੀਂ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਹਮੇਸ਼ਾ ਹੀ ਜਿਹੜਾ ਉਹ ਆਪਣੀਆਂ ਅੱਖਾਂ ਖੁੱਲੀਆਂ ਰੱਖਦੇ ਹਾਂ। ਜਿਹੜੀ ਫੋਰਨ ਇੰਟਰਫੇਰੈਂਸ ਹੈ ਉਸ ਬਾਰੇ ਵੀ ਅਸੀਂ ਬਿਲਕੁਲ ਹਾਂ, ਔਰ ਅਸੀਂ ਜਿਹੜੀ ਹੈ ਉਹ ਪ੍ਰੈਗਮੈਟਿਕ ਅਪਰੋਚ ਹੋਏਗੀ ਸਾਡੀ ਹਮੇਸ਼ਾ ਹੀ ਟੂ ਪ੍ਰੋਟੈਕਟ ਦਾ ਕੈਨੇਡੀਅਨ ਇੰਟਰਸਟ। ਹੁਣ ਇਹ ਜਨਰਲ ਸਟੇਟਮੈਂਟ, ਕਿਉਂਕਿ ਫੋਰਨ ਇੰਟਰਫੇਰੈਂਸ ਦੇ ਮਾਮਲੇ 'ਚ ਆਲਰੇਡੀ ਜਸਟਿਨ ਟਰੂਡੋ ਔਰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵਿਚਾਲੇ ਵੀ ਉਸ ਇੰਡੋਨੇਸ਼ੀਆ ਵਾਲੀ G20 ਤੇ ਨੋਕ ਝੋਕ ਹੋਈ, ਕਿਉਂਕਿ ਇਹ ਆਇਆ ਕਿ ਭਾਈ ਚਾਈਨਾ ਇੰਟਰਫੇਅਰ ਕਰਦਾ ਹੈ। ਤੇ ਇੰਡੀਅਨ ਇੰਟਰਫੇਰੈਂਸ ਤੋਂ ਕੈਨੇਡਾ ਕਿਹੜਾ ਵਾਕਿਫ ਨਹੀਂ ਹੈ ਵੀ ਇਹਨਾਂ ਨੇ ਏਅਰ ਇੰਡੀਆ ਡਿਜ਼ਾਸਟਰ ਕਰਵਾਇਆ। ਈਵਨ ਜਸਟਿਨ ਟਰੂਡੋ ਦੀ ਭਾਰਤ ਵਿਜ਼ਿਟ ਦੇ ਵੇਲੇ ਉਹ ਅਟਵਾਲ ਨਾਂ ਦਾ ਬੰਦਾ ਕ੍ਰਿਮੀਨਲ, ਜਿਹਨੂੰ ਇੰਡੀਅਨ ਹਾਈ ਕਮਿਸ਼ਨਰ ਨੇ ਉੱਥੋਂ ਕਿਵੇਂ ਵੀਜ਼ਾ ਦਵਾਇਆ ਤਾਂ ਉਸ ਪਾਰਟੀ ਦਾ ਹਿੱਸਾ ਬਣਾਇਆ ਉਹਨੂੰ ਡੀਫੇਮ ਕਰਨ ਦੇ ਲਈ। ਔਰ ਇਹ ਜਦੋਂ ਹੁਣ ਅਸੀਂ ਇਸ ਦੇ ਉੱਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ NIA ਦਾ ਵੀ ਨੁਮਾਇੰਦਾ ਕੈਨੇਡਾ 'ਚ ਆਇਆ ਸੀ, ਜਿਹੜਾ ਟ੍ਰਿਬਿਊਨ ਨੂੰ ਕੋਟ ਕੀਤਾ ਕਿ ਟ੍ਰਿਬਿਊਨ ਜਿਹੜਾ ਨਾਰਥ ਇੰਡੀਆ ਦਾ ਪ੍ਰੋਮੀਨੈਂਟ ਅਖਬਾਰ ਹੈ, ਉਹਨਾਂ ਨੇ ਇਹ ਕਿਹਾ ਸੀ ਕਿ ਨਵੰਬਰ 2021 ਦੇ ਵਿੱਚ
NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੀ ਟੀਮ ਕੈਨੇਡਾ ਆਈ ਸੀ ਟੂ ਡਿਸਕਸ ਵਿਦ ਕੈਨੇਡੀਅਨ ਅਥਾਰਟੀਜ਼ ਦਾ ਫੰਡਿੰਗ ਰਾਊਟਸ ਫਾਰ ਪ੍ਰੋ ਖਾਲਿਸਤਾਨ ਗਰੁੱਪਸ ਕਿ ਖਾਲਿਸਤਾਨ ਪੱਖੀ ਗਰੁੱਪਾਂ ਨੂੰ ਕਿਵੇਂ ਜਾ ਰਹੀ ਹੈ ਫੰਡਿੰਗ ਉਸ ਨੂੰ ਕਰਨ ਲਈ। ਫਿਰ ਤਾਂ ਨਵੰਬਰ ਤੋਂ ਬਾਅਦ ਹੁਣ ਤਾਂ ਦਸੰਬਰ ਹੋ ਗਿਆ ਔਰ ਦਸੰਬਰ 2022 ਹੈ, ਇਹਦਾ ਮਤਲਬ 1 ਸਾਲ ਦੇ ਵਿੱਚ ਕੋਈ ਸਬੂਤ ਨਹੀਂ ਮਿਲਿਆ। ਜੇ ਤੁਸੀਂ ਐਲੀਗੇਸ਼ਨ ਤਾਂ ਲਾਏ ਜਾ ਸਕਦੇ ਨੇ, ਉਹ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਬੈਠ ਕੇ ਲਾਏ। ਔਰ ਇਸ ਸਾਰੇ ਦੇ ਚਲਦਿਆਂ ਹੁਣ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਇਸ ਬਾਰੇ ਜਾਣਨਾ ਚਾਹਿਆ ਕਿ ਜਿਹੜਾ ਰੈਫਰੈਂਡਮ ਦੇ ਉੱਤੇ ਔਰ ਦੂਸਰੇ ਦੇ ਕੀ ਰਿਐਕਸ਼ਨ ਹੈ। ਔਰ ਉਹਨਾਂ ਨੇ ਤਿੰਨਾਂ ਨੂੰ ਕੋਟ ਕੀਤਾ ਹੈ ਕਿ ਵੀ ਇਹ ਇਸ ਤੋਂ ਪਹਿਲਾਂ ਵੀ ਟਰੂਡੋ ਨੇ ਫਾਰਮਰ ਮੂਵਮੈਂਟ ਦੇ ਚਲਦਿਆਂ ਜਦੋਂ ਫਾਰਮਰਸ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ ਤੇ ਇੰਡੀਆ ਨੇ ਅਕਿਊਜ਼ ਕੀਤਾ ਸੀ ਟਰੂਡੋ ਨੂੰ ਆਫ ਇਨਸਾਈਟਿੰਗ ਐਕਸਟ੍ਰੀਮਿਸਟ ਐਕਟੀਵਿਟੀਜ਼ ਕਿ ਇਹ ਅੱਤਵਾਦੀ ਘਟਨਾਵਾਂ ਨੂੰ ਐਨਕਰੇਜ ਕਰਨ ਵਾਲੀ ਗੱਲ ਹੈ। ਔਰ ਉਹਦੇ 'ਚ ਮਿਸਟਰ ਟਰੂਡੋ ਨੇ ਕਿਹਾ ਸੀ ਕੈਨੇਡਾ ਵੁੱਡ ਆਲਵੇਜ਼ ਸਪੋਰਟ ਦਾ ਰਾਈਟ ਆਫ ਫਾਰਮਰਸ ਟੂ ਬੀ ਹਰਡ, ਅਸੀਂ ਉਹਨਾਂ ਦੇ ਹੱਕਾਂ ਦੇ ਹਮੇਸ਼ਾ ਨਾਲ ਖੜੇ। ਫਿਰ ਉਹਨਾਂ ਨੇ ਤਿੰਨੋਂ ਪਾਰਟੀਆਂ ਨੂੰ ਕਿਹਾ ਕਿ ਜੀ ਇਹ ਜਿਹੜੀਆਂ ਨੇ ਲਿਬਰਲ ਕੰਜ਼ਰਵੇਟਿਵ ਔਰ NDP ਪਾਰਟੀਜ਼ ਹੈਵ ਮੈਂਬਰਸ ਆਫ ਸਿੱਖ ਫੇਥ ਇਨ ਦੇਅਰ ਕਾਕਸਿਸ ਐਂਡ ਕੰਸੀਡਰ ਸਿੱਖ ਕੈਨੇਡੀਅਨਸ ਐਨ ਇੰਪੋਰਟੈਂਟ ਵੋਟਿੰਗ ਬਲੌਕ। ਇਹ ਹੁਣ ਗਲੋਬ ਐਂਡ ਮੇਲ ਜਦੋਂ ਪ੍ਰਾਂਟਡ ਸਟੋਰੀਜ਼ ਇਵੇਂ ਹੀ ਹੁੰਦੀਆਂ ਨੇ ਕਿ ਜੀ ਉਹ ਰੌਲਾ ਇਸ ਲਈ ਨਹੀਂ ਪਾਉਂਦੇ ਕਿ ਤਿੰਨੋਂ ਹੀ ਪਾਰਟੀਆਂ ਦੀਆਂ ਜਿਹੜੀਆਂ ਕਾਕਸਿਸ ਨੇ ਸੈਂਟਰ ਹੈ ਉਹਦੇ ਸਿੱਖ ਬੈਠੇ ਹੋਏ ਨੇ। ਔਰ ਉਹਨਾਂ ਨੇ ਕਿਹਾ ਵੀ ਭਾਵੇਂ ਕੈਨੇਡੀਅਨ ਗਵਰਨਮੈਂਟ ਨੇ ਆਪਣੇ ਆਪ ਨੂੰ ਡਿਸਟੈਂਸ ਕੀਤਾ ਰੈਫਰੈਂਡਮ ਤੋਂ ਕਿ ਬਈ ਇਹ ਤਾਂ ਨਾਨ ਬਾਈਂਡਿੰਗ ਹੈ, ਪਰ ਉਹ ਰੋਕ ਤਾਂ ਨਹੀਂ ਸਕਦੇ। ਔਰ ਇਹ ਡੇਵਿਡ ਮੋਰਿਸਨ ਡਿਪਟੀ ਮਿਨਿਸਟਰ ਆਫ ਫੋਰਨ ਅਫੇਅਰਸ ਨੇ ਇਹ ਗੱਲ ਕਹੀ ਇਸ ਸਾਰੇ ਦੇ ਵਿੱਚ ਕੈਨੇਡਾ ਰਿਸਪੈਕਟਸ ਦਾ ਸੋਵਰਨਿਟੀ ਐਂਡ ਟੈਰੀਟੋਰੀਅਲ ਇੰਟੈਗ੍ਰਿਟੀ ਆਫ ਇੰਡੀਆ ਐਂਡ ਡਜ਼ ਨਾਟ ਰੈਕਗਨਾਈਜ਼ ਔਰ ਸਪੋਰਟ ਅਨਅਫੀਸ਼ੀਅਲ ਰੈਫਰੈਂਡਮ। ਇਹ ਤਾਂ ਨਹੀਂ ਹੈ, ਪਰ ਨਾਲ ਦੀ ਨਾਲ ਮੋਰਿਸਨ ਨੇ ਇਹ ਵੀ ਕਿਹਾ ਕਿ ਵੀ ਪੀਪਲ ਇਨ ਕੈਨੇਡਾ ਆਰ ਫ੍ਰੀ ਟੂ ਅਸੈਂਬਲ ਐਂਡ ਐਕਸਪ੍ਰੈਸ ਦੇਅਰ ਵਿਊਜ਼ ਸੋ ਲੌਂਗ ਐਜ਼ ਦੇ ਡੂ ਸੋ ਪੀਸਫੁਲੀ ਐਂਡ ਲਾਫੁਲੀ। ਕਿ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਅਸੀਂ ਤਾਂ ਭਾਰਤ ਦੀ ਨੂੰ ਨਹੀਂ ਟੁੱਟਦਾ ਦੇਖਣਾ ਚਾਹੁੰਦੇ, ਪਰ ਅਸੀਂ ਇਸ ਨੂੰ ਰੋਕ ਨਹੀਂ ਸਕਦੇ। ਲੇਕਿਨ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਬੀਬੀ ਜਸਪ੍ਰੀਤ ਕੌਰ ਬੱਲ ਜਿਹੜੀ ਕਿ NDP ਦੀ ਇਸ ਪ੍ਰੈਸ ਬਰੀਫਿੰਗ ਵੇਲੇ ਉਹਨਾਂ ਦੇ ਨਾਲ ਸੀ, ਉਹਨਾਂ ਨੇ ਇਹ ਕਿਹਾ ਕਿ ਭਾਈ ਇੰਡੀਆ ਜਿਹੜਾ ਇੱਕ ਫਾਸਿਸਟ ਸਟੇਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਦੇਅਰ ਇਜ਼ ਨੋ ਐਵੀਡੈਂਸ that Sikh Canadians are committing illegal activities in support of Khalistan। उन्होंने कहा जी बिल्कुल ये गलत है कि कोई illegally support कर रहे हैं। उन्होंने कहा significant portion of Sikhs in Canada support making Punjab an independent state। It's not a fringe idea। भी उन्होंने कहा जी fringe element कर रहे हैं fringe, no। उन्होंने कहा जी significant और कोई illegal कोई सब। और जे इन्हां दी NIA ਦੀ ਟੀਮ ਨਵੰਬਰ 'ਚ ਪਿਛਲੇ ਮਹੀਨੇ ਆ ਕੇ ਬੈਠੀ ਸੀ ਕੈਨੇਡਾ 'ਚ ਕਿ ਜੀ ਜਿਹੜੇ ਇਲੀਗਲ ਰਾਊਟ ਨੇ ਖਾਲਿਸਤਾਨ ਮੂਵਮੈਂਟ ਦੀ ਫੰਡਿੰਗ ਦੇ, ਤੇ ਜੇ ਸਾਲ ਬਾਅਦ ਵੀ ਉਹੀ ਚਾਰਜ ਫਿਰ ਇਹਨਾਂ ਦਾ ਹਾਈ ਕਮਿਸ਼ਨ ਰਿਪੀਟ ਕਰ ਰਿਹਾ, ਇਹਦਾ ਮਤਲਬ ਇਹ ਆ ਕਿ ਭਾਈ ਇਹ ਝੂਠ ਦੇ ਤੇਲ ਦੇ ਵਿੱਚ ਵੜੇ ਪਕਾਉਂਦੇ ਨੇ, ਤੇ ਜਿੱਦਾਂ ਦਾ ਫਿਰ ਝੂਠ ਦਾ ਤੇਲ ਹੈ ਉਦਾਂ ਦੇ ਹੀ ਉਹਨਾਂ ਦੇ ਵੜੇ ਪੱਕਣੇ ਨੇ। ਔਰ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਗਮੀਤ ਸਿੰਘ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਇਸ ਬਾਰੇ ਔਰ ਇਸ ਇਸ਼ੂ ਤੇ ਕਿੱਥੇ ਖੜੇ ਨੇ, ਦਾ ਗਲੋਬ ਐਂਡ ਮੇਲ that he was ਉਹਨਾਂ ਨੇ ਕਿਹਾ ਕਿ I am in rush but promise to follow up and have a full chat। ਉਹਨੇ ਕਿਹਾ ਜੀ ਕੋਈ ਨਹੀਂ, ਆਰਾਮ ਨਾਲ ਬੈਠੋ, ਤੁਹਾਡੇ ਨਾਲ ਗੱਲ ਕਰਾਂਗੇ, ਹੁਣ ਮੈਂ ਕਾਹਲੀ 'ਚ ਹੈ। ਹੁਣ ਜਿਹੜੀ ਡਿਫੈਂਸ ਮਿਨਿਸਟਰ ਹੈ ਕੈਨੇਡਾ ਦੀ ਅਨੀਤਾ ਆਨੰਦ, ਪੰਜਾਬੀ ਹਿੰਦੂ, ਉਹਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਗਲੋਬ ਐਂਡ ਮੇਲ ਦੇ ਰਿਪੋਰਟਰ ਨੇ। ਉਹਨੇ ਕਿਹਾ ਜੀ ਉਹ ਸਿਕਿਉਰਿਟੀ 'ਚੋਂ ਇਫ ਦੈਟ ਇਜ਼ ਦਾ ਹਾਈ ਕਮਿਸ਼ਨਰਜ਼ ਐਲੀਗੇਸ਼ਨ ਐਂਡ ਦੈਟ ਇਜ਼ ਦਾ ਐਵੀਡੈਂਸ ਦਾ ਹਾਈ ਕਮਿਸ਼ਨਰ ਹੈਜ਼ ਇਟ ਸ਼ੁੱਡ ਬੀ ਪ੍ਰੈਜ਼ੈਂਟਡ ਟੂ ਦਾ ਅਥਾਰਟੀਜ਼ ਇਮੀਡੀਏਟਲੀ। ਉਹਨਾਂ ਨੇ ਕਿਹਾ ਕਿ ਵੀ ਜੇ ਹੈਗਾ ਤਾਂ ਜਾ ਕੇ ਅਥਾਰਟੀਜ਼ ਨੂੰ ਦਿਓ ਕਿ ਇਲੀਗਲ ਫੰਡਿੰਗ ਹੋ ਰਹੀ ਹੈ। ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਦਾ ਟਿਮ ਉੱਪਲ, ਉਹਨੂੰ ਜਦੋਂ ਪੁੱਛਿਆ ਗਿਆ ਕਿ ਜੀ ਇਹ, ਉਹਨਾਂ ਨੇ ਕਿਹਾ ਕਿ ਉਹ ਟਿਮ ਉੱਪਲ ਨੇ ਕਿਹਾ ਕਿ ਬਈ ਸਾਡੀ ਪਾਰਟੀ ਕੋਈ ਇਲੀਗਲ ਫੰਡਿੰਗ ਨੂੰ ਸਪੋਰਟ ਨਹੀਂ ਕਰਦੀ, ਬਟ ਕੈਨੇਡੀਅਨ ਸਿੱਖਸ ਆਰ ਫ੍ਰੀ ਟੂ ਸਪੋਰਟ ਏ ਸੈਪਰੇਟ ਪੰਜਾਬ ਹੋਮਲੈਂਡ ਵੇਅਰ ਦੇਅਰ ਰਿਲੀਜਨ ਇਜ਼ ਦਾ ਮੈਜੋਰਿਟੀ। ਹੁਣ ਕੰਜ਼ਰਵੇਟਿਵ ਵੀ ਲਿਬਰਲ ਵੀ NDP ਨੇ ਤਾਂ ਪੂਰਾ ਕੱਚਾ ਚਿੱਠਾ ਹੀ ਬੋਲ ਦਿੱਤਾ ਹੈ। ਸੋ ਇਹ ਹੁਣ ਇਸ ਦੇ ਉੱਤੇ ਇਹਨਾਂ ਦੀ ਜਿਹੜੀ ਹੈ ਉਹ, ਹੁਣ ਮੈਂ ਤਾਂ ਲਫ਼ਜ਼ ਦਾ ਵੈਸੇ ਮਾਰੀ ਕਹਿਣ ਲੱਗਾ ਸੀ, ਪਰ ਮੈਂ ਕਿਹਾ ਕਾਹਨੂੰ ਮਾਰਨੀ ਹੈ ਮਾਂ, ਪਰ ਇਹਨਾਂ ਨੂੰ ਸੱਪ ਸੁੰਘਿਆ ਹੋਇਆ। ਇਸ ਲਈ ਇੰਡੀਅਨ ਮੀਡੀਆ ਨੇ ਇਹ ਗਲੋਬ ਐਂਡ ਮੇਲ ਰਾਹੀਂ ਕੋਸ਼ਿਸ਼ ਕੀਤੀ ਕਿ ਕੋਈ ਜਿਹੜਾ ਹੈ ਕੰਜ਼ਰਵੇਟਿਵ ਟਿਮ ਉੱਪਲ ਨੂੰ ਘੇਰ ਲਿਆ, ਅਨੀਤਾ ਆਨੰਦ ਨੂੰ ਘੇਰ ਲਿਆ, ਡਿਫੈਂਸ ਮਿਨਿਸਟਰ ਨੂੰ, ਲਿਬਰਲ ਨੂੰ, ਪਰ ਸਾਰਿਆਂ ਨੇ ਜਿਹੜਾ ਹੈ ਇਹਨਾਂ ਨੂੰ ਕਿਸੇ ਨੂੰ ਘਾਹ ਨਹੀਂ ਪਾਇਆ ਹੈ।
ਸੋ ਭਾਰਤ ਮਾਤਾ ਕੀ ਜੈ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਰਹਿਣ ਬ੍ਰੇਕ ਵਿਊਅਰਸ ਦੋਸਤਾਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।